ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਸੀ? ਉਧਰੋਂ ਆਏ। ਜਰੀਰਾਂ ਦੇ ਲਾਗੇ ਕਿਹੜੇ ਪਿੰਡ ਸੀ? ਜਰੀਰਾਂ ਦੇ ਬਰਾਬਰ ਦੇ ਸਾਹਮਣੇ ਸੋਲਪੁਰ ਪਿੰਡ ਸੀ। ਠੀਕ ਹੈ ਜੀ। ਅੱਗੇ ਆ ਗਿਆ ਮਾਧੋਪੁਰ ਪਿੰਡ ਸੀ। ਉਹ ਤੋਂ ਫਿਰ ਇਸ ਪਾਸੇ ਨੂੰ ਆ ਜਾਓ ਖੜਵਣਾ ਪਿੰਡ ਸੀ, ਉਹਨੂੰ ਸਿਕੰਦਰਪੁਰ ਵੀ ਕਹਿੰਦੇ ਸੀ। ਅੱਗੇ ਫਿਰ ਇਹਨੂੰ ਆ ਗਿਆ ਮੋਗਾ, ਅੱਗੇ ਭੋਗਪੁਰ, ਭੋਗਪੁਰੋਂ ਫਿਰ ਇਸ ਪਾਸੇ ਨੂੰ ਨੰਗਲ, ਇਹਨੂੰ ਭੁੰਦੀਆਂ, ਇਹਨੂੰ ਬਰਾਮ। ਹਾਂਜੀ। ਅੱਛਾ, ਤੇ ਤੁਹਾਡਾ ਪਿੰਡ ਜਿਹੜਾ ਜਰੀਰਾਂ ਸੀਗਾ, ਹਾਂਜੀ। ਇਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਰਹਿੰਦੇ ਸੀ? ਇਸ ਤਰ੍ਹਾਂ ਮੇਰਾ ਵੱਲ 18 ਘਰ ਸੀ ਸਾਰੇ। ਅੱਛਾ, ਮੁਸਲਮਾਨਾਂ ਦੇ? ਮੁਸਲਮਾਨਾਂ ਦੇ। ਤੇ ਸਿੱਖਾਂ ਦੇ? ਸਿੱਖਾਂ ਦਾ ਪਿੰਡ ਸਾਰਾ ਹੀ। ਅੱਛਾ। ਹਾਂਜੀ। ਲੰਬੜਦਾਰ ਜੀ ਇੱਕ ਤਾਂ ਸਾਡਾ ਭਰਾ ਸੀ, ਉਹ ਕਤਲ ਕੀਤਾ ਗਿਆ 47 ਵੇਲੇ ਕਤਲ ਕੀਤਾ ਗਿਆ? ਉਹ ਜੀ ਜਦੋਂ ਉੱਠ ਕੇ ਆਏ ਉਦਣ ਹੀ। ਅੱਛਾ। ਉਦਣ ਸਿੱਖ ਤੁਹਾਡੇ ਪਿੰਡ ਕੌਣ ਰਹਿੰਦੇ ਸੀ? ਨਹੀਂ, ਹੋਰ ਬਾਗੋ ਸੀਗਾ ਇੱਕ ਹੁਕਮ ਸਿੰਘ ਸੀ ਉਹਦਾ। ਹੁਕਮ ਸਿੰਘ? ਅੱਛਾ ਅੱਛਾ, ਉਹ ਸੀਗਾ, ਉਹਦਾ ਮੁੰਡਾ ਸੀਗਾ ਜੋਗਿੰਦਰ। ਇਹ ਹੁਕਮ ਸਿੰਘ ਸੀਗਾ ਦੇਵਾ ਸਿੰਘ ਦਾ। ਤੇ ਉਹ ਜਿਹੜਾ ਜੋਗਿੰਦਰ, ਉਹਨਾਂ ਨਾਲ ਸਾਡਾ ਮਿਲਣਾ ਵੀ ਸਾਂਝਾ ਸੀ। ਵੇਲਣਾ ਸਾਂਝਾ ਸੀ ਕਿ ਜਿਸ ਤਰ੍ਹਾਂ ਆਪਾਂ ਇਹ ਸਕੂਨ ਦੇ ਵਿੱਚ ਪਿੰਡ ਦੇ ਵਿੱਚ ਬੈਠੇ ਹੋਏ ਆ ਜਾਂ ਘਰ ਬੈਠੇ ਆ, ਯਾਦ ਆ ਜਾਂਦਾ ਆਪਣਾ ਪਿੰਡ। ਹਾਂਜੀ। ਉਹ ਬਾਕੀ ਪਿੰਡ ਦੇ ਮੈਂ ਲੋਕ, ਕਹਿੰਦਾ ਜੀ ਅੱਖਾਂ ਦੇ ਮੋਹਰੇ ਨਕਸ਼ਾ ਰਹਿੰਦਾ ਹਰ ਵੇਲੇ। ਉਦਾਂ ਹੀ ਮੇਰੇ ਦੋਸਤ ਰਹਿੰਦੇ ਆ ਹਰਜੀਤ ਸਿੰਘ ਹੁਰੀ ਜੰਡਿਆਲੇ ਤੋਂ, ਤੇ ਉਹਨਾਂ ਨੂੰ ਆਪਾਂ ਵੀਡੀਓ ਰਾਹੀਂ ਰਿਕਵੈਸਟ ਕਰਾਂਗੇ ਕਿ ਉਹ ਬਹੁਤ ਹੀ ਪਿਆਰ ਭਰੇ, ਬਹੁਤ ਖੂਬਸੂਰਤ ਇਨਸਾਨ ਨੇ। ਔਰ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਹੁੰਦੀ, ਉਹ ਸਾਡੇ ਵੀਡੀਓ ਵਗੈਰਾ ਲਾ ਕੇ ਤੇ ਉਧਰੋਂ ਫਿਰ ਪਿੰਡ ਵਿਖਾ ਦਿੰਦੇ ਨੇ। ਤੇ ਬਜ਼ੁਰਗੋ, ਵੈਸੇ ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ? ਉਹ ਸਾਂਝੀ ਦੁਨੀਆ ਚੰਗੀ ਸੀ? ਅੱਜ ਦਾ ਦੌਰ ਚੰਗਾ? ਤੁਸੀਂ ਕੀ ਸੋਚਦੇ ਹੋ? ਜੀ ਦੌਰ ਉਹ ਬਹੁਤ ਚੰਗਾ ਸੀ। ਜਿਹੜਾ ਦਿਨ ਲੰਘ ਜਾਣਾ ਉਹ ਨਹੀਂ ਆਉਣਾ ਮੁੜ ਕੇ। ਇਹ ਤਾਂ ਗੱਲ ਸਹੀ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਇਹ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅੰਨ ਵੰਡੇ ਪੰਜਾਬ ਦੇ ਉਹ ਗਵਾਹ ਨੇ, ਉਹ ਆਈ ਵਿਟਨੈਸ ਨੇ, ਜਿਹੜਾ ਨੇ ਅੰਨ ਵੰਡਿਆ ਪੰਜਾਬ ਵੇਖਿਆ ਔਰ 47 ਵਿੱਚ ਹੋਣ ਵਾਲਾ ਉਜਾੜਾ ਵੀ ਆਪਣੇ ਪਿੰਡੇ ਤੇ ਹੰਡਾਇਆ, ਉਹਨਾਂ ਲੋਕਾਂ ਰਾਹੀਂ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਰਹਿੰਦੇ ਆ। ਇਸ ਵੇਲੇ ਅਸੀਂ ਮੌਜੂਦ ਹਾਂ ਜੀ ਜ਼ਿਲ੍ਹਾ ਫੈਸਲਾਬਾਦ ਦੇ ਇੱਕ ਪਿੰਡ ਦੇ ਵਿੱਚ। ਸੋ ਆਓ ਇਸ ਪਿੰਡ ਬਾਰੇ ਵੀ ਬਜ਼ੁਰਗਾਂ ਕੋਲ ਪੁੱਛਦੇ ਹਾਂ, ਨਾਲ ਦੇ ਨਾਲ ਬਜ਼ੁਰਗਾਂ ਕੋਲੋਂ ਪੁੱਛਦੇ ਹਾਂ ਕਿ ਬਜ਼ੁਰਗ ਕਿੱਥੋਂ ਆਏ ਨੇ। ਬਾਬਾ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਹਾਂਜੀ। ਮੈਂ ਕਿਹਾ ਤਬੀਅਤ ਸਿਹਤ ਕਿੱਦਾਂ ਤੁਹਾਡੀ? ਠੀਕ ਸੀ। ਤਬੀਅਤ ਸਿਹਤ ਠੀਕ ਆ ਹੁਣ? ਹਾਂਜੀ। ਨਾਂ ਕੀ ਤੁਹਾਡਾ? ਵਜ਼ੀਰ ਅਲੀ। ਤੇ ਤੁਹਾਡੇ ਵਾਲਦ ਮੁਹਤਰਮ ਦਾ ਕੀ ਨਾਂ ਜੇ? ਜੰਗੇ ਖਾਂ। ਜੰਗੇ ਖਾਂ। ਹਾਂਜੀ। ਦਾਦੇ ਦਾ ਨਾਮ ਯਾਦ ਆ? ਨਹੀਂ, ਉਹਦਾ ਨਹੀਂ ਚੇਤੇ? ਨਹੀਂ, ਮੈਂ ਆਪ ਜੀ ਮੈਂ ਆਉਣਾ ਮੈਂ ਤੁਹਾਨੂੰ ਅੱਛਾ ਬਜ਼ੁਰਗੋ, ਇਹ ਜਿਹੜੇ ਪਿੰਡ ਆਪਾਂ ਬੈਠੇ ਆ, ਹਾਂਜੀ, ਇਸ ਪਿੰਡ ਦਾ ਕੀ ਨਾਂ ਜੇ? ਸ਼੍ਰੀ 96। ਸ਼੍ਰੀ 96 ਚੱਕ। ਹਾਂਜੀ। ਇਹ ਗੁਗੇਰੇ ਬ੍ਰਾਂਚ ਦੇ ਪੈਂਦਾ ਵਾ? ਹਾਂਜੀ। ਅੱਛਾ, ਤੇ ਇਹ ਜ਼ਿਲ੍ਹਾ ਫੈਸਲਾਬਾਦ ਆ? ਹਾਂਜੀ। ਅੱਛਾ, 96 ਸ਼੍ਰੀ ਦੇ ਲਾਗੇ ਕਿਹੜੇ ਪਿੰਡ ਆ? ਇਹ ਆ ਜੀ ਸ਼੍ਰੀ ਸ਼ੰਕਰ ਵੀ ਬੋਲਦਾ, ਸ਼ੰਕਰ ਆ। ਅੱਛਾ। 58 ਆ। 58 ਹੋ ਗਿਆ। ਇਹਨੂੰ 60 ਰੁੜਕਾ ਹੋ ਗਿਆ। ਹਾਂਜੀ। ਨੰਗ ਵਡਾਲਾ। 97 ਚੱਕ ਗਾ। 97 ਚੱਕ ਕੰਨਾ। ਹਾਂਜੀ। ਅੱਛਾ। ਜਮਸ਼ੇਰ ਤੇ ਇਧਰ ਨੂੰ 93 ਹੋ ਗਿਆ। ਇਹ ਲਾਗੇ ਇਹ ਫੈਸਲਾਬਾਦ ਚ ਆ। ਇਹ ਜ਼ਿਲ੍ਹਾ ਫੈਸਲਾਬਾਦ ਚ। ਤਹਿਸੀਲ ਇਹਨੂੰ ਜਣਾ ਵਾਲਾ ਪੈਂਦੀ ਕਿ ਜਣਾ ਵਾਲਾ? ਅੱਛਾ ਬਜ਼ੁਰਗੋ, ਇਹ ਭਗਤ ਸਿੰਘ ਦਾ ਇੱਥੇ ਕਿੰਨਾ ਕੁ ਦੂਰ ਆ ਪਿੰਡ? 105 ਚੱਕ ਬੰਗੇ। ਇਹ ਇੱਥੋਂ ਕਿੰਨਾ ਵਾ? ਇੱਥੋਂ ਹੋਇਆ 5 ਚੱਕ ਬੰਗੇ। 10-12 ਕਿਲੋਮੀਟਰ ਥੋੜਾ ਹੀ ਹੈ। ਅੱਛਾ, ਲਾਗੇ ਹੀ ਆ 10-12 ਕਿਲੋਮੀਟਰ ਹੀ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਸੀ? ਉਧਰੋਂ ਆਏ ਆ। ਉਧਰੋਂ ਆਏ ਹੋ? ਤੇ ਉਧਰ ਕਿਹੜਾ ਪਿੰਡ ਸੀ ਤੁਹਾਡਾ? ਜਰੀਰਾਂ। ਹਾਂਜੀ। ਅੱਛਾ, ਉਮਰ ਕਿੰਨੀ ਹੈ ਹੁਣ ਤੁਹਾਡੀ? ਮੇਰੀ ਉਮਰ ਹੁਣ 90 ਦੇ ਲਾਗੇ ਗਈ। ਮੇਰਾ ਸੰਨ 47 ਦੇ ਵਿੱਚ 13ਵੇਂ ਸਾਲ 'ਚ ਸੀ। 12 ਸਾਲਾਂ ਦੀ ਉਮਰ ਸੀ, 13ਵੇਂ 'ਚ ਸੀ। ਅੱਛਾ, 13ਵਾਂ ਸਾਲ ਉੱਠੇ ਕੇ ਆਏ। ਅੱਛਾ। ਹਾਂਜੀ। ਅੱਛਾ, ਉੱਥੇ ਜਿਹੜਾ ਪਿੰਡ ਤੁਸੀਂ ਕੀ ਦੱਸਿਆ ਨਾਮ ਉਹਦਾ? ਜਰੀਰਾਂ। ਹਾਂਜੀ। ਜਰੀਰਾਂ ਦੇ ਲਾਗੇ ਕਿਹੜੇ ਪਿੰਡ ਸੀ? ਹਾਂਜੀ, ਉਹ ਦੱਸਦਾ ਮੈਂ। ਹਾਂ। ਜਰੀਰਾਂ ਦੇ ਬਰਾਬਰ ਦੇ ਸਾਹਮਣੇ ਸੋਲਪੁਰ ਪਿੰਡ ਸੀ। ਸੋਲਪੁਰ ਹੋ ਗਿਆ। ਹਾਂਜੀ। ਹਾਂ। ਉੱਥੇ ਪਿੰਡ ਉਹ ਜੱਟਾਂ ਦਾ ਛੋਟਾ ਹੀ ਸੀ। ਅੱਛਾ। ਇੱਕ ਘਰ ਸੀਗਾ ਡੋਗਰਾਂ ਦਾ ਉੱਥੇ।
ਉਹ ਤੋਂ ਫਿਰ ਇਸ ਪਾਸੇ ਨੂੰ ਚੱਲ ਪਵੋ। ਠੀਕ ਹੈ ਜੀ। ਅੱਗੇ ਆ ਗਿਆ ਮਾਧੋਪੁਰ ਪਿੰਡ ਸੀ। ਮਾਧੋਪੁਰ ਹੋ ਗਿਆ। ਹਾਂਜੀ। ਉਹ ਤੋਂ ਫਿਰ ਇਸ ਪਾਸੇ ਨੂੰ ਆ ਜਾਓ, ਖੜਬਣਾ ਪਿੰਡ ਸੀ, ਉਹਨੂੰ ਸਿਕੰਦਰਪੁਰ ਵੀ ਕਹਿੰਦੇ ਸੀ। ਸਿਕੰਦਰਪੁਰ ਤੇ ਖੜਬਣਾ। ਹਾਂਜੀ। ਅੱਛਾ ਸਹੀ। ਉਹਦਾ ਨਾਮ ਮੇਰਾ ਮਤਲਬ ਸਿਕੰਦਰਪੁਰ ਵੀ ਸੱਦ ਲੈਂਦੇ, ਖੜਬਣਾ ਵੀ ਸੱਦਦੇ। ਅੱਛਾ ਠੀਕ ਹੋ ਗਿਆ। ਅੱਗੇ ਫਿਰ ਇਹਨੂੰ ਆ ਗਿਆ ਮੋਗਾ। ਮੋਗਾ। ਅੱਗੇ ਭੋਗਪੁਰ। ਭਾਊਪੁਰ। ਭੋਗਪੁਰ ਸਟੇਸ਼ਨ। ਅੱਛਾ। ਭੋਗਪੁਰੋਂ ਫਿਰ ਇਸ ਪਾਸੇ ਨੂੰ ਨੰਗਲ। ਨੰਗਲ ਹੋ ਗਈ। ਇਹਨੂੰ ਭੁੰਦੀਆਂ। ਭੁੰਦੀਆਂ। ਇਹਨੂੰ ਬਰਾਮ। ਬਰਾਮ। ਹਾਂਜੀ। ਅੱਛਾ। ਨੰਬਰ ਇਹ ਜਿਹੜੀਆਂ ਬਰਾਮ ਚੋਂ ਹੀ ਪਈਆਂ ਜੋ ਉੱਥੇ ਸਾਰੀਆਂ ਕੌਮਾਂ ਸੀ, ਬੜਾ ਤਕੜਾ ਪਿੰਡ ਸੀ। ਅੱਛਾ। ਹਾਂਜੀ। ਇਹ ਤੁਹਾਨੂੰ ਜ਼ਿਲ੍ਹਾ ਕਿਹੜਾ ਲੱਗਦਾ ਸੀ? ਉੱਥੇ ਆਹੋ ਉੱਥੇ ਜਲੰਧਰ, ਤਹਿਸੀਲ ਵੀ ਜਲੰਧਰ। ਤਹਿਸੀਲ ਵੀ ਜਲੰਧਰ। ਹਾਂਜੀ। ਜਲੰਧਰ ਲਾਗੇ ਹੀ ਸੀ ਦਾ ਮਤਲਬ। ਹਾਂ, ਉਹਨਾਂ ਕੋਈ ਸਾਤੋਂ ਤਕਰੀਬਨ ਥੋੜਾ ਬਹੁਤਾ ਫਰਕ ਹੋ, ਉਹਨਾਂ ਕੋਈ ਹੁਸ਼ਿਆਰਪੁਰ ਸੀ, ਉਹਨਾਂ ਕੋਈ ਜਲੰਧਰ ਸੀ। ਅੱਛਾ। ਅੱਛਾ ਤੇ ਤੁਹਾਡਾ ਪਿੰਡ ਜਿਹੜਾ ਜਰੀਰਾਂ ਸੀਗਾ, ਹਾਂਜੀ। ਇਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਰਹਿੰਦੇ ਸੀ? ਮੈਂ ਤੁਹਾਨੂੰ ਦੱਸਦਾ ਹਾਂ, ਸਾਡੇ ਮੁਸਲਮਾਨਾਂ ਦੇ ਸਿਰਫ 18 ਘਰ ਸੀ। 18? ਹਾਂਜੀ। ਅੱਛਾ। ਇਹ ਸੁਣਦੇ ਰਹੇ ਬਜ਼ੁਰਗਾਂ ਤੋਂ ਗੱਲਾਂ। ਮੁੱਢ ਬਰਾਮ ਹੀ ਆ। ਮੁੱਢ ਬਰਾਮੀਆਂ। ਵੱਡਿਆਂ ਨੇ ਜਦੋਂ ਜ਼ਮੀਨ ਵੰਡੀ ਆ, ਹਾਂ, ਤੇ ਉਹਨਾਂ ਨੇ ਨਾ ਆਪਣੇ ਪਿੰਡ ਬੰਨ ਲਿਆ। ਅੱਛਾ। ਜ਼ਮੀਨ 'ਚ ਆਪਣੀ 'ਚ ਜਿਹੜੀ ਉਹਨਾਂ ਨੂੰ ਆਈ। ਅੱਛਾ। ਉਹਨਾਂ ਨੇ ਸੁਣਦੇ ਹੁੰਦੇ ਸੀ ਵੀ ਚੌਥਾ ਹਿੱਸਾ ਉਹਨਾਂ ਰੱਖ ਲਿਆ। ਅੱਛਾ। 3 ਹਿੱਸੇ ਦੇ ਕੇ ਤਾਂ ਪਿੰਡ ਬੰਨ ਲਿਆ। ਪਿੰਡ ਤਕੜਾ ਠੀਕ ਠਾਕ ਸੀ। ਅੱਛਾ। ਤੇ ਸਾਡੇ ਘਰ ਇੱਕੋ ਪਾਸੇ ਸੀ। ਰਾਜਪੂਤਾਂ ਦੇ ਘਰ ਸੀਗੇ। ਅੱਛਾ। 2 ਹੀ ਕੁਣਬੇ ਸਮਝ ਲਾ, 3 ਕੁਣਬੇ ਸਮਝ ਲਾ। ਠੀਕ ਹੋ 3 ਬੰਦੇ। ਤੇ ਉਸ ਤੋਂ ਬਾਅਦ 2 ਘਰ ਝੀਰਾਂ ਦੇ ਸੀ, ਦਰਜੀਆਂ ਦਾ ਕੰਮ ਕਰਦੇ ਸੀ। ਅੱਛਾ। 2 ਮੋਚੀਆਂ ਦੇ ਸੀ, 2 ਜਲਾਇਆਂ ਦੇ ਸੀ। ਵਾਹ ਜੀ ਵਾਹ। 3 ਫਕੀਰਾਂ ਦੇ ਸੀ। 2 ਲੁਹਾਰਾਂ ਦੇ ਸੀ। ਅੱਛਾ। ਹਾਂਜੀ। ਇਸ ਤਰ੍ਹਾਂ ਮੇਰਾ ਮਤਲਬ 18 ਘਰ ਸੀ ਸਾਰੇ। ਅੱਛਾ, ਮੁਸਲਮਾਨਾਂ ਦੇ? ਮੁਸਲਮਾਨਾਂ ਦੇ। ਤੇ ਸਿੱਖਾਂ ਦੇ? ਸਿੱਖਾਂ ਦਾ ਪਿੰਡ ਸਾਰਾ ਹੀ। ਅੱਛਾ। ਹਾਂਜੀ। ਨੰਬਰਦਾਰ ਕੌਣ ਸੀਗਾ? ਲੰਬੜਦਾਰ ਜੀ ਇੱਕ ਤਾਂ ਸਾਡਾ ਭਰਾ ਸੀ, ਉਹ ਕਤਲ ਕੀਤਾ ਗਿਆ। ਅੱਛਾ। 47 ਵੇਲੇ ਕਿ? ਹਾਂਜੀ। 47 ਵੇਲੇ ਕਤਲ ਕੀਤਾ ਗਿਆ? ਉਹ ਜੀ ਜਦੋਂ ਉੱਠ ਕੇ ਆਏ ਉਦਣ ਹੀ। ਅੱਛਾ। ਉਦਣ ਹਾਂ ਹਾਂ। ਉਹ ਉੱਠੇ ਪਏ ਆ, ਉਹਦੇ ਕਤਲ ਹੋਏ ਤੇ। ਅੱਛਾ। ਉਹ ਹੁਣ ਮੈਂ ਤੁਹਾਨੂੰ ਸਾਰੀ ਹਕੀਕਤ ਦੱਸਦਾ ਨਾ। ਅੱਛਾ। ਸਿੱਖਾਂ ਦੇ ਵਿੱਚ ਸੀਗਾ ਜਾਗਰ ਸਿੰਘ ਲੰਬੜਦਾਰ। ਜਾਗਰ ਸਿੰਘ ਲੰਬਰਦਾਰ ਸੀ? ਹਾਂਜੀ। ਠੀਕ ਹੋ ਗਿਆ। ਉਹਦੀ ਹਵੇਲੀ ਸੱਦੇ ਉਹਨਾਂ ਨੇ 4 ਬੰਦੇ। ਹਾਂ। ਸਾਨੂੰ ਤਾਂ ਪਤਾ ਨਹੀਂ, ਸਾਡੇ ਤੋਂ ਵੱਡਿਆਂ ਨੂੰ ਵੀ ਨਹੀਂ ਪਤਾ। ਇੱਕ ਲੁਹਾਰਾਂ ਦਾ ਮੁੰਡਾ ਛੱਡਿਆ, ਹਾਂ। ਸੱਦਿਆ। ਅੱਛਾ। ਤੇ 3 ਬੰਦੇ ਹੋਰ ਸਾਡੇ ਸੀ। ਉਹਨਾਂ ਦੇ ਕੋਲ ਸੀ ਆ ਸੋਸਾਇਟੀ ਬੈਂਕ ਹੁੰਦੀ ਆ, ਇਹਦੇ ਕਾਗਜ਼ ਕੋਈ ਬੈਂਕ ਸੀ ਉੱਥੇ। ਅੱਛਾ। ਉਹ ਸੀਗੇ ਸੈਕਟਰੀ। ਅੱਛਾ। ਉਹਨਾਂ ਨੂੰ ਸੱਦਿਆ ਵੀ ਤੁਸੀਂ ਹੁਣ ਚਲੇ ਜਾਣਾ, ਕਾਗਜ਼ ਦੇ ਜਾਓ। ਅੱਛਾ। ਹਾਂਜੀ। ਹਾਂ ਹਾਂ। ਉਹਦੀ ਹਵੇਲੀ ਉਹਨੇ ਸੱਦਿਆ ਹਾਂ ਹਾਂ। ਵੀ ਸਾਨੂੰ ਬੈਂਕ ਦਾ ਹਿਸਾਬ ਕਾਗਜ਼ ਦੇ ਦਿਓ। ਅੱਛਾ। ਉੱਥੇ ਸੱਦ ਲੈ। ਸਾਡੇ ਬੁੜੇ ਨੇ ਕਿਹਾ ਵੀ ਉਹ ਪਹਿਲੇ ਜੇ ਤੁਹਾਨੂੰ ਸੱਦਣ ਤਾਂ ਉਧਰ ਨਹੀਂ ਜਾਣਾ ਤੁਸੀਂ, ਉਸ ਪਾਸੇ। ਅੱਛਾ। ਤੇ ਕਾਗਜ਼ ਦੇ ਦਿਓ ਉਹਨਾਂ ਨੂੰ, ਹਿਸਾਬ ਕਿਤਾਬ ਉਹਨਾਂ ਨੂੰ ਕਰ ਲੈ ਜਾਓ। ਅੱਛਾ। ਉਹ ਚਲੇ ਗਏ ਉੱਥੇ। ਲੁਹਾਰਾਂ ਦਾ ਜਿਹੜਾ ਮੁੰਡਾ ਸੀ ਉਹਨੂੰ ਸੱਦਿਆ ਸੀ, ਕਹਿੰਦੇ ਸੀ ਵੀ ਬਰਫੀਆਂ ਸਾਨੂੰ ਬਣਾ ਕੇ ਦੇ। ਬਰਫੀਆਂ ਬਣਾ ਕੇ ਦੇ? ਛਵੀਆਂ ਦੇ। ਹਾਂ। ਉਹਨੇ ਕਿਹਾ ਮੈਂ ਨਾ ਤੁਹਾਨੂੰ ਦੇਣੀਆਂ ਨਾ ਆਪਣਿਆਂ ਨੂੰ ਦੇਣੀਆਂ। ਅੱਛਾ। ਉਹਨੂੰ ਕਿਤੇ ਤਾਂ ਸੱਦਿਆ ਉਹਦਾ। ਅੱਛਾ ਸਹੀ। ਉਹ ਜੀ ਹੁਣ ਜਿਸ ਵੇਲੇ ਹਿਸਾਬ ਕਿਤਾਬ ਕਰਦੇ ਸੀ, ਹਾਂ ਹਾਂ, ਬੈਠੇ ਆ ਮੰਜੇ ਇਦਾਂ ਡੱਠੇ ਆ, ਬੈਠੇ ਆ ਤਾਂ ਬੰਦਾ ਆਇਆ ਮੁੰਡਾ। ਅੱਛਾ। ਮੁੰਡਾ ਆਇਆ ਹੁਣ ਕਿਸੇ ਨੂੰ ਕੀ ਪਤਾ, ਬਰਾਂਡੇ 'ਚ ਬੈਠੇ ਸੀ। ਉਹ ਆ ਕੇ ਤੇ ਬੈਠਿਆਂ ਦੇ ਹੁਣ ਲੰਬੜਦਾਰ ਨੂੰ ਮਾਰੀ ਤਲਵਾਰ। ਉਹ ਮੁੰਡਾ ਇੱਕ ਆਇਆ, ਉਹਦਾ ਨਾਂ ਨਾ ਉਦੋਂ ਸੀਗਾ। ਉਦੋਂ? ਅੱਛਾ। ਉਹਨੇ ਆ ਕੇ ਉਹਨੂੰ ਤਲਵਾਰ ਮਾਰੀ, ਉਹਦੇ ਤੋਂ ਤਲਵਾਰ ਲੱਗੀ ਤਾਂ ਉੱਠਿਆ ਅੱਛਾ ਮੰਜੇ ਤੇ। ਹਾਂ ਹਾਂ। ਉਹ ਦੂਜੀ ਫੇਰ ਮਾਰੀ, ਉਹਨੂੰ ਕਤਲ ਕਰ ਦੇ। ਇਹ ਕੋਲੇ ਦਾ ਬਲਾਵਾ ਦੇ ਕੇ ਇਹ ਤਿੰਨੇ ਦੂਏ ਭੱਜਿਆ। ਅੱਛਾ। ਇਹਨਾਂ ਆ ਕੇ ਦੱਸਿਆ ਲੰਬੜਦਾਰ ਮਾਰ। ਹੁਣ ਤੈਨੂੰ ਪਤਾ ਵੀ ਉਹ ਜਿੱਦਾਂ ਕਹਿੰਦੇ ਹੁੰਦੇ ਆ ਕੀ ਬੱਟਤ ਹੁੰਦੀ ਆ। ਪਰ ਜਿੱਥੇ 10 ਬੰਦੇ ਜਾਂ 20 ਹੋਣ ਤਾਂ ਜਿੱਥੇ ਪਿੰਡ ਹੋਵੇ ਕੋਈ ਬੱਟਤ ਹੁੰਦੀ ਆ। ਹਾਂ। ਉਹ ਅਸੀਂ ਜੁਆਰੀ ਮੜ ਫੁੱਟੂਗਾ। ਹਾਂਜੀ। ਅੱਛਾ। ਇੱਕ ਸੀਗਾ ਜੱਗ ਸਿੰਘ। ਹਾਂ। ਬੜੇ ਸਲੂਕ ਵਾਲਾ ਸੀ। ਜੱਜ ਸਿੰਘ? ਆਹੋ ਜੱਟ ਜੱਗ ਸਿੰਘ। ਜੱਗ ਸਿੰਘ। ਅੱਛਾ।
ਉਹ ਮੇਰੇ ਤੋਂ ਵੱਡੇ ਭਾਈ ਨੂੰ ਨਾਲ ਲੈ ਕੇ ਗਿਆ। ਹੂੰ ਉਹ ਹੁਸ਼ਿਆਰਪੁਰ 'ਚ ਪਿੰਡ ਸੀ, ਸੋਹਲਪੁਰੋਂ ਅਗਲੇ ਪਾਸੇ, ਹੂੰ ਬੁੱਬਾ ਪਿੰਡ ਦਾ ਨਾਂ ਸੀ। ਅੱਛਾ ਉਹ ਕਹਿਣ ਲੱਗਾ ਵੀ ਉਹਨਾਂ ਕੋਲੋਂ ਮਿਲਣਾ ਲੈ ਤੇ ਮੈਨੂੰ ਮੇਲਾ ਚਲੇ ਤਾਂ ਜਾਣਾ ਬੇਲਣਾ ਲੈ ਤੇ ਬੇਲਣਾ ਕਮਾਦ ਪੀਣ ਵਾਲਾ ਅੱਛਾ ਬੇਲਣੇ ਸੀਗੇ ਜੋ ਲੋਕਾਂ ਨੂੰ। ਹੂੰ ਤੇ ਉਹ ਕਹਿੰਦਾ ਵੀ ਜੇ ਹੋਇਆ ਤਾਂ ਲੈ ਜਾਂਦੇ ਆ। ਇਹ ਉਧਰ ਨੂੰ ਗਏ ਸੀ। ਹੂੰ ਇਹ ਸਾਨੂੰ ਜਿੱਲੇ ਤੁਰੇ ਆਉਂਦੇ ਬੋਲੇ ਨਾ ਸਾਨੂੰ ਜਵਾਰ 'ਚ ਸੁਣਾ ਹੀ। ਹੂੰ ਇਹਨਾਂ ਨੂੰ ਅਸੀਂ ਬਾਜ਼ ਮਾਰੀ, ਹੂੰ ਵਿਆਹ ਚਾਂਸ ਹੋ ਗਿਆ। ਅੱਛਾ ਉਹ ਕਹਿੰਦਾ ਵੀ ਆ ਜਾਓ। ਅੱਛਾ ਇਹ ਇੱਕ ਪਿੰਡ ਹੈਗਾ ਸੀ ਇੱਧਰ ਬੁੱਲੋਵਾਲ ਕਰਾਲਾ ਪਿੰਡ ਸੀ। ਅੱਛਾ ਇੱਕ ਘਰ ਸਾਡਾ ਉੱਥੇ ਵੀ ਗਿਆ ਸੀ, ਇੱਕ ਬੁੱਲੋਵਾਲ ਵੀ ਗਿਆ ਸੀ। ਅੱਛਾ ਉਹ ਕਰਾਲੇ ਵਾਲੇ ਨੂੰ ਬਹੁਤ ਸੋਹਲਪੁਰ ਉਹਨਾਂ ਦੀ ਰਿਸ਼ਤੇਦਾਰੀ ਵੀ ਸੀ ਹੂੰ ਤੇ ਬਜ਼ੁਰਗਾਂ ਨੂੰ ਜਾਣਦੇ ਸੀ, ਉਹਨਾਂ ਦੀ ਬੜੀ ਗੱਲਬਾਤ ਸੀ ਅੱਛਾ ਤੇ ਬੜੀ ਇੱਕ ਦੂਜੇ ਦੀ ਇੱਜ਼ਤ ਕਰਦੇ ਸੀ। ਹੂੰ ਉਹਨਾਂ ਨੂੰ ਪਤਾ ਗਿਆ ਉਹ ਵੀ ਆ ਗਿਆ। ਅੱਛਾ ਇਹ ਫਿਰ ਨਾ ਇਹਦੇ ਬਾਰਿਸ਼ ਨਹੀਂ ਸੀ, ਅੱਡ ਦੀ ਬਾਰਿਸ਼ ਸ਼ੁਰੂ ਹੋ ਗਈ। ਸਹੀ ਰਾਤ ਨੂੰ ਵੀ ਪੈਂਦੀ ਰਹੀ ਮੱਠੀ ਮੱਠੀ। ਹਾਂ ਹਾਂ ਉਹ ਫਿਰ ਨਾਲ ਉਹਨਾਂ ਨੇ ਨਾ ਉਹਨਾਂ ਕਿਹਾ ਫਿਕਰ ਨਾ ਕਰੋ, ਪਹਿਲੇ ਸਾਨੂੰ ਉਹ ਲਊ ਹਾਂ ਹਾਂ ਤੇ ਫਿਰ ਤੁਹਾਡੀ ਆ ਲਓ। ਅੱਛਾ ਉਹਨਾਂ ਨੇ ਕਿਹਾ ਜਿਹੜੀਆਂ ਕੁੜੀਆਂ ਕੜੀਆਂ ਨਾ ਹੂੰ ਨਾਲ ਉਹਨਾਂ ਮੁੰਡੇ ਦਿੱਤੇ ਆਪਣੇ, ਅੱਛਾ ਵੀ ਇਹਨਾਂ ਨੂੰ ਛੱਡਿਓ ਬਰਾਮ ਅੱਛਾ ਤੇ ਆ ਜਾਓ ਮੁੜ ਕੇ। ਹੂੰ ਉਹ ਰਾਤ ਛੱਡਿਆਂ ਦੀਆਂ ਅੱਛਾ ਠੀਕ ਹੈ ਸਵੇਰ ਨੂੰ ਤੋੜ ਦਿੱਤਾ 20 ਹਟੇ ਨਾ ਹੂੰ ਐਦੋਂ ਮਗਰੋਂ ਹੀ ਪੂਰਾ ਅੱਛਾ ਲਾਗੇ ਹੀ ਪਿੰਡ ਸੀਗਾ ਗੀਗ ਨਾਲ, ਜਾਣੇ ਐ ਬਰਾਮ ਆ, ਹੂੰ ਐ ਗੀਗ ਨਾਲ ਆ, ਐ ਸੋਹਲਪੁਰ ਆ, ਅੱਛਾ ਐਵੇਂ ਲਾਗੇ ਪਿੰਡ। ਹੂੰ ਥੋੜੇ ਜਿਹੇ ਸੋਰੀ ਨਾਲ ਉਹਨਾਂ ਤੋਰਿਆ, ਅੱਛਾ ਉਹ ਵੀ ਆਇਆ ਵਿੱਚ ਬੰਦੇ। ਹੁਣ ਪਤਾ ਨਹੀਂ ਉਹ ਕਮਾਦਾ ਜਵਾਰਾਂ ਚ ਲੁਕੇ। ਹੂੰ ਫਕੀਰ ਸੀਗਾ ਇੱਕ, ਹੂੰ ਉਹ ਡੋਡੇ ਪੀਂਦਾ ਸੀ। ਅੱਛਾ ਉਹ ਬੁੜਾ ਉਹਦਾ ਬਹੁਤ ਬੁੱਢਾ ਹੋਇਆ ਸੀ ਹੂੰ ਤੇ ਉਹ ਉਹਨੂੰ ਚੁੱਕ ਕੇ ਕਨੇੜੀ ਲਿਆਇਆ। ਹੂੰ ਉਹ ਜਿੱਲੇ ਅੱਧ ਕਿਤੇ ਆਇਆ ਨਾ ਹੂੰ ਤੇ ਡੋਡੇ ਭੁੱਲ ਗਿਆ ਉਹਨੂੰ ਗੁਸਲਾ ਉੱਥੇ। ਅੱਛਾ ਉਹਨੂੰ ਬੁੜੇ ਨੂੰ ਲਾਇਆ, ਕਹਿੰਦਾ ਮੈਂ ਗੁਸਲੀ ਭੁੱਲ ਕੇ ਮੈਂ ਲੈ ਆਵਾਂ। ਅੱਛਾ ਉਹ ਲੈਣ ਗਿਆ, ਜਦੋਂ ਲੈ ਕੇ ਆਇਆ ਨਾ ਹਾਂ ਉਹਨੂੰ ਵੀ ਕਤਲ ਕਰ ਦਿੱਤਾ। ਅੱਛਾ ਉਹਨੂੰ ਵੀ ਕਰ ਦਿੱਤਾ ਤਾਂ ਬੁੜਾ ਜਿਹੜਾ ਸੀ ਬਿਲਕੁਲ ਬੇਕਾਰ ਸੀ, ਹੂੰ ਉਹਨੂੰ ਵੀ ਵੱਢ ਸੱਟਿਆ। ਉਹਦੀ ਆ ਰਾਗ ਰਹਿ ਗਏ, ਹੂੰ ਸੂਰ ਛਿਪ ਗਿਆ। ਅੱਛਾ ਅਸੀਂ ਬਰਾਮ ਦੀ ਬਜਾਏ ਕੀ ਨਾਲ ਜਾ ਵੜੇ, ਅੱਛਾ ਚਲੇ ਗਏ, ਪਹੁੰਚ ਗਿਆ। ਹੂੰ ਉੱਥੇ ਵੀ ਪਤਾ ਗਿਆ ਵੀ ਇਹ ਚਾਂਸ ਹੋ ਗਿਆ ਤੇ ਬੁੜਾ ਪਿਆ ਉੱਥੇ, ਉਹਦਾ ਘੋੜੂ ਵੱਜਦਾ। ਹਾਂ ਉਹ ਬੁੜਾ ਲੈਣ ਲਾ, ਉਹ ਆ ਕੇ ਘੰਟਾ ਕੁ ਰਿਹਾ, ਹਾਂ ਉਹ ਵੀ ਚੱਲਦਾ ਹੋਇਆ ਅੱਛਾ ਦਫਨਾਤਾ। ਅੱਛਾ ਉਹ ਬੁੜਾ ਕੀ ਲੱਗਦਾ ਸੀ ਤੁਹਾਡਾ? ਫਕੀਰ ਸੀਗਾ, ਫਕੀਰ ਫਕੀਰ ਸੀ। ਅੱਛਾ ਮੰਗਣ ਵਾਲੇ ਫਕੀਰ, ਅੱਛਾ ਜੀ, ਗੁਰਜਮਾਰ ਕਹਿੰਦੇ ਸੀ। ਅੱਛਾ ਗੁਰਜਮਾਰ ਫਕੀਰ ਹੁੰਦਾ ਸੀ, ਅੱਛਾ ਉਹਨਾਂ ਕੋਲ ਗੁਰਜ ਹੁੰਦੀ ਸੀ। ਅੱਛਾ ਨਾ ਕੁਛ ਦੇਵੇ ਉਹਨਾਂ ਨੇ, ਕੋਈ ਗੁਰਜ ਟਕਾ ਲੈਣੀ ਇੱਥੋਂ ਦੀ ਅੱਛਾ ਸੁਆਮ ਨਾਲ। ਅੱਛਾ ਅੱਛਾ ਉਹ ਕਿਆ ਸਵੇਰ ਨੂੰ ਹੂੰ ਕੋਈ ਜ਼ੋਰ ਦੇ ਕਬੇਲੇ ਹੂੰ ਬਰਾਮ ਨੂੰ ਚਲੇਗਾ। ਅੱਛਾ ਲਾਗੇ ਬਰਾਮ ਸੀ, ਹੂੰ ਬਰਾਮ ਪਿੰਡ 'ਚ ਜਾ ਵੜੇ। ਹੂੰ ਕੁੜੀਆਂ ਕੜੀਆਂ ਸਭ ਉੱਥੇ ਸੀਗੀਆਂ। ਹੂੰ ਜਿੱਲੇ ਉੱਥੇ ਜਾ ਵੜੇ ਤੇ ਉੱਥੇ ਹਮਲੇ ਦਾ ਪ੍ਰੋਗਰਾਮ ਹੋਇਆ। ਅੱਛਾ ਮੇਰਾ ਮਾਰੋ ਹੋਰ 4 ਚਫੇਰੇ ਹੋ ਰਿਹਾ ਤੇ ਆਲਾ ਦੁਆਲਾ ਸਭ ਉੱਥੇ ਨਾ ਬਹੁਤ ਮਜਮਾ ਇਕੱਠਾ ਹੋਇਆ ਅੱਛਾ ਤੇ ਉਹ ਫਸਲਾਂ 'ਚ ਸੀ ਅੱਛਾ ਤੇ ਬਾਹਰ ਮੱਠੀ ਮੱਠੀ ਪਈ ਜਾਵੇ। ਹੂੰ ਜਿੱਲੇ ਉਹ ਪਈ ਜਾਵੇ ਤੇ ਸ਼ਾਮਾਂ ਪੈ ਗਈਆਂ, ਸੂਰਜ ਛਿਪਣ ਵਾਲਾ ਸੀ। ਹੂੰ ਜਿੱਦਾਂ ਅਸੀਂ ਪਿੰਡੋਂ ਨਿਕਲੇ ਅੰਦਰ ਬਾਹਰ ਲਾ ਲਓ। ਹੂੰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇਹ ਬੁੱਬਾਂ ਦੇ ਲਾਗੇ ਪਿੰਡ ਸੀਗਾ, ਆਰਾਂ ਕੁੰਡਾਂ ਲਾਗੇ ਅੱਛਾ ਕਾਲੂਵਾਰ ਕਤੋਵਾਲ ਪਿੰਡ ਸੀ। ਅੱਛਾ ਠੀਕ ਹੋ ਗਿਆ। ਉੱਥੇ ਦੇ ਮੁੰਡੇ ਸੀ ਫੌਜ 'ਚ, ਹੂੰ ਉਹ ਆਪਣੇ ਜੀਆ ਜੰਤ ਲੈਣ ਆਏ ਹੂੰ ਤੇ ਉਹਨਾਂ ਦੇ ਕੋਲ ਸੀ ਟਰੱਕ। ਅੱਛਾ ਉੱਤੇ ਉਹਨਾਂ ਮਸ਼ੀਨ ਗੰਨਾਂ ਬੀੜੀਆਂ ਹੂੰ ਤੇ ਰਫਲਾਂ ਵੀ ਕੋਲ ਤੇ ਟਰੱਕ ਸੀ। ਹੂੰ ਉਹ ਜੀਆ ਜੰਤ ਲੈਣ ਆਏ। ਅੱਛਾ ਮਾਨ ਦਿਖਾਉਂਦਾ ਜੜਿਆਲਾ ਵੱਜਦਾ ਸੀ, ਉੱਥੇ ਸੀਗਾ। ਪਿੰਡ ਵੀ ਉਧਰ ਹੀ ਸੀਗਾ ਹੂੰ ਤੇ ਕੰਪ ਵੀ ਉੱਥੇ ਸੀ ਅੱਛਾ ਤੇ ਉਹਨਾਂ ਉੱਥੇ ਨੂੰ ਜਾਣਾ ਸੀ। ਹੂੰ
ਜਿੱਲੇ ਉਹ ਭੋਗਪੁਰੋਂ ਆਏ ਨਾ ਇੱਧਰ ਨੂੰ, ਹੂੰ ਉਹ ਜਿਹੜੀ ਬਰਾਮ ਨੂੰ ਸੜਕ ਆਉਂਦੀ ਕੱਚੀ ਸੀ ਸੜਕ, ਅੱਛਾ ਤੇ ਇੱਕ ਸਾਧਾਂ ਦੀ ਕੁਠੀਆ ਆਉਂਦੀ ਸੀ ਉੱਤੇ ਸੜਕ ਤੇ, ਹੂੰ ਉੱਥੇ ਟਰੱਕ ਫਸ ਗਿਆ ਨਿਕਲਣਾ, ਅੱਛਾ ਬਾਰਿਸ਼ ਵੀ ਪੈਂਦੀ ਸੀ। ਹੂੰ ਉਹ ਫਿਰ ਬੰਦੇ ਉਤਰ ਕੇ ਆਏ, ਹੂੰ 2 ਰਹੇ ਟਰੈਕਟਰ ਕੋ, ਅੱਛਾ ਉਹ ਆ ਕੇ ਕਹਿਣ ਲੱਗੇ ਵੀ ਸੰਡੇ ਲਿਜਾਓ ਸਾਡੇ ਲਈ, ਗੱਡੀਆਂ ਲਿਆਓ ਕੱਢ ਕੇ। ਅੱਛਾ ਉਹਨਾਂ ਨੇ ਨਾਲ ਗੱਲ ਕੀਤੀ ਹੂੰ ਵੀ ਇੱਥੇ ਤਾਂ ਹਮਲੇ ਦਾ ਪ੍ਰੋਗਰਾਮ ਹੋਇਆ। ਹੂੰ ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਤੇ ਤੁਸੀਂ ਗੱਡੀਆਂ ਲਿਆਓ ਕੱਢ ਕੇ ਸੰਡੇ ਲੈ ਜਾਓ। ਹੂੰ ਨਾਲ 2 ਬੰਦੇ ਗਏ, 2 ਉੱਥੇ ਰਹਿ ਗਏ। ਅੱਛਾ ਉਹਨਾਂ ਨੇ ਜੀ ਨਾਲ ਗਏ ਤੇ ਗੱਡੀਆਂ ਲਿਆਂਦੀਆਂ ਕੱਢ ਕੇ, ਹੂੰ ਤੇ ਉਹਨਾਂ ਨੇ ਪਿੰਡ ਦੇ ਦੁਆਲੇ ਦਾ ਫੈਰਿੰਗ ਕੀਤੀ। ਹੂੰ ਜਿੱਲੇ ਟਰੱਕ ਆ ਗਿਆ, ਹੂੰ ਉਹਨਾਂ ਇੱਕ ਵਾਰੀ ਤੇ ਰੋਕੀ ਆ ਮਸ਼ੀਨ ਗਨ ਹੂੰ ਜਿਹੜੀ ਹਮਲਾ ਹੋਣਾ ਸੀਗਾ, ਉਹ ਬਚ ਫਸਲਾਂ ਵਿੱਚ ਹੀ ਭੱਜ ਹੂੰ ਤੋੜ ਗਿਆ। ਅੱਛਾ ਉਹਨਾਂ ਨੇ ਰਾਤ ਨੂੰ ਐਲਾਨ ਕਰ ਦਿੱਤਾ ਹੂੰ ਵੀ ਆਪਣੇ ਹਥਿਆਰ ਲੈ ਕੇ ਹੂੰ ਰਾਤ ਸਾਡੇ ਨਾਲ ਪਹਿਰੇ ਤੇ ਹੋਵੋ, ਹੂੰ ਲਾਈਟ ਕੋਈ ਨਾ ਮਾਰਿਓ, ਅੱਛਾ ਦਿਨ ਚੜ੍ਹਦੇ ਨੂੰ ਬਾਹਰ ਥੇ ਤੇ ਸਕੂਲੇ ਹੂੰ ਨਿਕਲ ਕੇ ਆ ਜਾਓ, ਦਿਨ ਚੜ੍ਹੇ ਹੂੰ ਤਾਂ ਅਸੀਂ ਤੁਹਾਨੂੰ ਕੰਪ 'ਚ ਛੱਡ ਜਾਈਏ। ਅੱਛਾ ਦਿਨ ਚੜ੍ਹਦੇ ਨੂੰ ਫਿਰ ਨਿਕਲਿਆ ਹੀ ਦੁਨੀਆ। ਹੂੰ ਉਹਨਾਂ ਨੇ ਫਿਰ ਇੱਕ ਗੱਡੀ ਮੋਹਰੇ ਲਾਈ, ਹੂੰ ਇੱਕ ਪਿੱਛੇ, ਅੱਛਾ ਤੇ ਵਿਚਾਲੇ ਤੋੜ ਲਿਆ, ਤੇ ਆਪ ਉਹਨਾਂ ਨੇ ਬੰਦੇ ਵਿੱਚੋਂ ਘੋੜੀਆਂ ਦੇ ਉੱਤੇ ਪਾਸਿਆਂ ਤੇ ਹੂੰ ਹੈ ਨਾ ਕਿਹਨਾਂ ਨੇ ਮਿਲਟਰੀ ਵਾਲਿਆਂ ਨੇ। ਮਿਲਟਰੀ ਵਾਲੇ, ਅੱਛਾ ਉਹ ਫਿਰ ਲੈ ਆਏ ਇੱਥੇ, ਸਾਨੂੰ ਜੜਿਆਲੇ ਆਏ, ਹੂੰ ਤੇ ਜੜਿਆਲਿਓਂ ਇੱਕ ਦਿਨ ਪਹਿਲੇ ਕੰਪ ਉੱਠ ਗਿਆ, ਨੰਦਾ ਚੌਰ ਚਲਾ ਗਿਆ। ਅੱਛਾ ਉਹਨਾਂ ਦਾ ਵੀ ਜੀਆ ਜਾਨ ਤੋਂ ਉੱਥੇ ਚਲੇ ਗਿਆ। ਹੂੰ ਉਹਨਾਂ ਨੇ ਫਿਰ ਸਾਨੂੰ ਉੱਥੇ ਛੱਡਿਆ ਨੰਦਾ ਚੌਰ, ਹੂੰ ਹੂੰ ਤੇ ਉਹ ਆਪਣਾ ਜੀਆ ਜਾਨ ਤੋਂ ਲੈ ਕੇ ਹੂੰ ਤੇ ਆ ਗਿਆ। ਹੂੰ ਉਹ ਆ ਗਿਆ, ਹੂੰ ਅਸੀਂ ਹੁਣ ਉੱਥੇ ਰਹੇ, ਬਾਹਰ ਛੱਡੇ ਨਾ ਬਹੁਤ ਬਾਰਿਸ਼ ਪਈ, ਹੂੰ ਪਿੰਡੋਂ ਉੱਚੀ ਜਗ੍ਹਾ ਦੇ ਉੱਤੇ ਕੰਪ ਸੀਗਾ, ਹੂੰ ਟੱਪਣੀਆਂ ਲੱਗੀਆਂ ਸੀ, ਹੂੰ ਪਿੱਛੋਂ ਫਿਰ ਪਾਣੀ ਆ ਗਿਆ। ਅੱਛਾ ਪਾਣੀ ਆ ਗਿਆ, ਮੋਹਰੇ ਸੀਗਾ ਕੰਪ ਦੇ ਛੱਪੜ, ਅੱਛਾ ਲੋਕਾਂ ਖੇਂਜਾ ਪਾ ਗੱਡੇ ਬੱਧੇ ਵੀ ਜਿਨ੍ਹਾਂ ਕੋ ਸੀਗੇ, ਹੂੰ ਉਹ ਤੋੜ ਦਿੱਤੀਆਂ ਖੇਂਜਾਂ ਵੀ ਪਾਣੀ ਨੇ, ਚੁੱਕ ਕੇ ਛੱਪੜ 'ਚ ਮੋਧਾ। ਹਾਂਜੀ ਅੱਛਾ ਉੱਥੇ ਫਿਰ ਰਹੇ ਆ ਜੀ ਮਹੀਨੇ ਤੋਂ ਵੀ ਜ਼ਿਆਦਾ ਚਿਰ ਅਸੀਂ। ਅੱਛਾ ਫਿਰ ਉਹਨਾਂ ਨੇ ਰਾਹ ਸੁੱਕੇ, ਹੂੰ ਤੇ ਫਿਰ ਮਿਲਟਰੀ ਆਈ, ਤਾਂ ਮਿਲਟਰੀ ਨਾਲ ਫਿਰ ਸਾਨੂੰ ਹੁਸ਼ਿਆਰਪੁਰ ਲਿਆਂਦਾ। ਅੱਛਾ ਹਾਂਜੀ ਹੂੰ ਹੁਸ਼ਿਆਰਪੁਰ ਹੋਏ ਅਸੀਂ 5-7 ਦਿਨ ਰਹੇ। ਹੂੰ ਫਿਰ ਇੱਧਰੋਂ ਲਿਜਾਂਦੇ ਸੀ, ਉੱਧਰੋਂ ਲਿਆਉਂਦੇ ਸੀ, ਹਾਂਜੀ ਗੱਡੀਆਂ ਟੱਕਰੀਆਂ ਸੀ, ਚੜ੍ਹ ਗਏ। ਹੂੰ ਚੜ੍ਹ ਗਏ ਤੇ ਰਾਤ ਹੋ ਪੈ ਗਈ, ਹੂੰ ਜਿਹੜੀ ਹੁਸ਼ਿਆਰਪੁਰ ਨੂੰ ਜਲੰਧਰ ਨੂੰ ਸੜਕ ਜਾਂਦੀ ਸੀ, ਅੱਛਾ ਝੂੜ ਵਾਲੀ ਪਿੰਡ ਆਉਂਦਾ ਸੀ ਹੂੰ ਉੱਤੇ ਸੜਕ ਤੇ। ਉੱਥੇ ਕੋ ਪਾਲੇ ਪਾਸੇ ਨੂੰ ਚੋਮੋ ਹਵਾਈ ਅੱਡਾ ਵੀ ਸੀ, ਅੱਛਾ ਉੱਥੇ ਹੈ ਨਾ ਹੂੰ ਹੂੰ ਆ ਗਿਆ, ਉਹਨਾਂ ਨੇ ਲਾਤੇ। ਅੱਛਾ ਉਹ ਕਹਿੰਦੇ ਰਾਤ ਰਹੋ ਇੱਥੇ, ਹੂੰ ਸਵੇਰੇ ਜਾਣਾ। ਹੂੰ ਰਾਤ ਉਸ ਕੰਪ 'ਚ ਰਹੇ, ਹੂੰ ਸਵੇਰ ਨੂੰ ਉਹਨਾਂ ਨੇ ਐਲਾਨ ਕੀਤਾ ਸਹੀ ਵੀ ਜਿਹੜੇ ਉਤਰੇ ਸੀ ਉਹ ਆ ਜਾਓ। ਅੱਛਾ ਅੱਛਾ ਇਹ ਦੱਸੋ ਜਿਹੜਾ ਤੁਹਾਡਾ ਪਿੰਡ ਸੀ ਹਾਂਜੀ 47 ਤੋਂ ਪਹਿਲੇ, ਹਾਂਜੀ ਵੰਡ ਤੋਂ ਪਹਿਲੇ ਹੂੰ। ਆਪਸੀ ਵਸੇਬ ਕਿਸ ਤਰ੍ਹਾਂ ਦਾ ਸੀ, ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ ਇੱਥੇ ਉਧਰ ਉਧਰ 47 ਤੋਂ ਪਹਿਲੇ? ਹਾਂਜੀ। ਵੰਡ ਦੀ ਗੱਲ ਤੁਸੀਂ ਸਾਰੀ ਦੱਸਤੀ ਹੈ, ਜੋ ਸਾਡਾ ਰਹਿਣ ਬਹਿਣ ਬਿਲਕੁਲ ਠੀਕ ਸੀਗਾ, ਸਲੂਕ ਸਾਰਿਆਂ ਨਾਲ ਇੱਕ ਦੂਏ ਦਾ। ਹੂੰ ਹਾਂਜੀ ਉੱਥੇ ਕੌਣ ਸਿੱਖ ਤੁਹਾਡੇ ਪਿੰਡ ਕੌਣ ਰਹਿੰਦੇ ਸੀ? ਸਿੱਖ ਦਾ ਹੁਣ ਮੈਨੂੰ ਨਾਂ ਭੁੱਲ ਗਿਆ, ਬਹੁਤ ਸੀਗੇ। ਅੱਛਾ ਹਾਂਜੀ ਸਾਰਾ ਪਿੰਡ ਤਕੜਾ ਆ। ਹਾਂ ਹਾਂ ਹਾਂਜੀ ਤੁਹਾਡੇ ਪਿੰਡ ਦਾ ਕੋਈ ਨੰਬਰਦਾਰ ਦਾ ਨਾਮ ਚੇਤੇ ਹੋਵੇ? ਉਹ ਮੈਂ ਕਿਹਾ ਜੀ ਜਾਗਰ ਸਿੰਘ ਉਹਦਾ ਨੰਬਰਦਾਰ, ਉਹ ਜਿਹੜਾ ਉਹਨਾਂ ਦਾ ਅੱਛਾ ਜਾਗਰ ਸਿੰਘ ਸੀ ਉਹਦਾ ਤੇ ਇੱਕ ਤਾਂ ਸਾਡਾ ਹੀ ਸੀਗਾ, ਅੱਛਾ ਉਹ ਤਾਂ ਤੁਹਾਨੂੰ ਦੱਸਿਆ ਨਾ ਕਤਲ ਕਰ ਦਿੱਤਾ, ਉਹਦੀ ਹਾਂਜੀ। ਹਵੇਲੀ 'ਚ ਹੋਇਆ। ਹਾਂਜੀ ਹਾਂਜੀ ਜਾਗਰ ਸਿੰਘ ਤੋਂ ਇਲਾਵਾ ਕੋਈ ਤੁਹਾਡੇ ਆਲ ਦੁਆਲ ਕੋਈ ਹੋਰ ਸਿੱਖਾਂ ਦਾ ਪਤਾ ਹੈ, ਸਿਰਫ ਜਾਗਰ ਸਿੰਘ ਦਾ ਹੀ ਪਤਾ ਸੀ? ਨਹੀਂ ਹੋਰ ਬਾਗੋ ਸੀਗਾ, ਇੱਕ ਹੁਕਮ ਸਿੰਘ ਸੀ ਉਹਦਾ ਨਾਂ। ਹੁਕਮ ਸਿੰਘ ਅੱਛਾ ਅੱਛਾ ਉਹ ਸੀਗਾ, ਉਹਦਾ ਮੁੰਡਾ ਸੀਗਾ ਜੋਗਿੰਦਰ। ਜੋਗਿੰਦਰ ਹਾਂ ਹਾਂਜੀ। ਸਹੀ। ਇਹ ਹੁਕਮ ਸਿੰਘ ਸੀਗਾ ਦੇਵਾ ਸਿੰਘ ਦਾ, ਅੱਛਾ ਦੇਵਾ ਸਿੰਘ ਦਾ ਸੀ। ਉਹਦੇ ਬਾਪ ਦਾ ਨਾਮ ਸੀ ਦੇਵਾ ਸਿੰਘ, ਅੱਛਾ ਤੇ ਉਹਦਾ ਸੀਗਾ ਜੋਗਿੰਦਰ। ਹੋਰ ਵੀ ਸੀਗਾ, ਉਹਦਾ ਨਾਮ ਮੈਨੂੰ ਭੁੱਲ ਗਿਆ। ਹੂੰ ਤੇ ਉਹ ਜਿਹੜਾ ਜੋਗਿੰਦਰ, ਉਹਨਾਂ ਨਾਲ ਸਾਡਾ ਮਿਲਣਾ ਵੀ ਸਾਂਝਾ ਸੀ, ਵੇਲਣਾ ਸੰਦਾ ਸੀ। ਕਮਾਦ ਪੀਣ ਵਾਲਾ ਮਿਲਣਾ ਵੀ ਸਾਡਾ ਇਕੱਠਾ ਸੀ। ਅੱਛਾ 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 ਤੇ ਉਹ ਮੁੰਡਾ ਸਾਡੇ ਕੋਲ ਸੁਬਾਹ ਵੀ ਤੇ ਰਾਤ ਵੀ ਆਉਂਦਾ ਸੀ। ਸਹੀ। ਉਹ ਹੁੱਕੇ ਪੀਂਦੇ ਸੀ ਸਾਰੇ, ਸੁਲਤਾਨੀਆਂ ਨੂੰ, ਉਹਨਾਂ ਨੂੰ ਸੁਲਤਾਨੀਆਂ ਸਾਦੇ ਸਖੇ ਸੁਲਤਾਨ ਨੂੰ ਮੰਨਦੇ ਸੀ। ਅੱਛਾ 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 ਹਾਂਜੀ ਮਗਰੋਂ ਹੋਇਆ ਵਿੱਚੋਂ
ਅੱਛਾ ਦੂਏ ਮਾਝ ਵਿੱਚ ਹਾਂ ਉਹ ਕੋਈ ਸਾਰੇ ਪੀਂਦੇ ਸੀ ਅੱਛਾ ਉਹ ਜਾਗਰ ਸਿਆ ਲੰਬੜਦਾਰ ਵੀ ਪੀਂਦਾ ਸੀ ਸਾਰੇ ਪੀਂਦੇ ਸੀ। ਅੱਛਾ ਅੱਛਾ ਹਾਂ ਉਹ ਨਾ ਹਾਂ ਜਿਸ ਵੇਲੇ ਉੱਥੇ ਆਏ ਹੂੰ ਉਹਨੇ ਸੁਬਾਹ ਵੀ ਆਉਣਾ ਸਾਡੇ ਕੋਲ ਹੂੰ ਆ ਕੇ ਹੂੰ ਤੇ ਰਾਤ ਨੂੰ ਵੀ ਆਉਣਾ। ਹੂੰ ਹੁਣ ਘੰਟਾ ਬਹਿਣਾ ਹੁਣ ਸਾਡੀ ਝਿਲ ਮਿਲਾ ਲਾ ਕੇ ਪੀਣੀ ਘਰਦਿਆਂ ਤੋਂ ਚੋਰੀ ਅੱਛਾ ਉੱਥੇ ਆ ਕੇ ਪੀ ਕੇ ਤੇ ਸਾਡੇ ਕੋਲ ਜਦੋਂ ਤਸੱਲਾ ਹੋ ਜਾਏ ਉਦੋਂ ਜਾਣਾ ਚਲੇ ਜਾ ਗੱਲਾਂ ਕਰਦੇ ਰਹਿਣਾ। ਹਾਂਜੀ ਜਿੱਦਾਂ ਬਜ਼ੁਰਗੋਂ ਈਦ ਆਂਦੀ ਹੈ ਸ਼ੁਭਰਾਤ ਆਂਦੀ ਹੈ ਹਾਂਜੀ ਠੀਕ ਹੈ ਵਿਸਾਖੀ ਆਂਦੀ ਹੈ ਹਾਂਜੀ ਤੇ ਉਸ ਵੇਲੇ ਦਾ ਕੀ ਮਾਹੌਲ ਹੁੰਦਾ ਸੀ 47 ਤੋਂ ਪਹਿਲੇ ਦਾ ਮੈਂ ਕਿਹਾ ਜੀ ਬਹੁਤ ਠੀਕ ਮਾਹੌਲ ਸੀ। ਤੁਹਾਡੇ ਪਿੰਡ ਗੁਰਦੁਆਰਾ ਵੀ ਹੈ ਸੀ ਹੈਗਾ ਹੈਗਾ ਸੀ ਹੈਗਾ ਅੱਛਾ ਗੁਰਦੁਆਰਾ ਕਦੀ ਵੰਡ ਤੋਂ ਪਹਿਲੇ ਸਿੱਖਾਂ ਨੇ ਜਾਂ ਹਿੰਦੂਆਂ ਨੇ ਜਾਂ ਮੁਸਲਮਾਨਾਂ ਨੇ ਹਾਂਜੀ। ਕੋਈ ਆਪਸ ਦੇ ਵਿੱਚ ਮਜ਼ਹਬ ਕਰਕੇ ਕੋਈ ਤਫਰਕਾ ਕੋਈ ਕਿਸੇ ਦਾ ਕੋਈ- ਗਲਬਾ ਕੋਈ- ਕੋਈ ਨਫ਼ਰਤ ਕੋਈ ਨਹੀਂ ਕੋਈ ਨਹੀਂ ਸੀ ਕੋਈ ਨਹੀਂ 47 ਤੋਂ ਬਲਕਿ ਵਿਆਹਾਂ ਸ਼ਾਦੀਆਂ ਤੇ ਨਾ ਹੂੰ ਉਹਨਾਂ ਦੀ ਖਾਣਿਆਂ ਸਾਡੇ ਵੱਲ ਵੀ ਆਉਣਾ ਹੂੰ ਉਹਨਾਂ ਦੇ ਨਾਈ ਨੇ ਪਕਾਉਣਾ ਅੱਛਾ ਉਹਨਾਂ ਖਾਣਾ ਹਾਂ ਉਹਨਾਂ ਦੇ ਹੋਵੇ ਅਸੀਂ ਵੀ ਖਾਂਦੇ ਸੀਗੇ ਸਾਡੇ ਨੇ ਪਕਾਉਣਾ ਜਾ ਕੇ ਹੂੰ ਹਨਾ ਜੀ ਸਾਡੇ ਵਾਸਤੇ ਖਾਈਦਾ ਸੀ ਇੱਕ ਦੂਜੇ ਦਾ ਕੋਈ ਤਕਾਬ ਨਹੀਂ ਸੀ। 47 ਤੋਂ ਪਹਿਲੇ ਇਸ ਗੱਲ ਦਾ ਪਤਾ ਹੈ ਸੀ ਕਿ ਵੰਡ ਹੋ ਜਾਣੀ ਹੈ ਉਜਾੜਾ ਪੈ ਜਾਣਾ ਘਰ-ਬਾਰ ਛੱਡਨੇ ਪੈਣੇ ਮੈਂ ਕਿਹਾ ਜੀ ਪਹਿਲੇ ਨਹੀਂ ਸੀ ਥੋੜਾ ਚਿਰ ਹੀ ਜਦੋਂ ਰੌਲਾ ਹੀ ਪੈ ਗਿਆ ਉਦੋਂ ਪਤਾ ਲੱਗਾ। ਉਦੋਂ ਹੀ ਜਦੋਂ ਸਿਰ ਤੇ ਆ ਗਈ ਹੈ ਅੱਜ ਸਿਰ ਤੇ ਅੱਛਾ ਵੋਟਾਂ ਜਦੋਂ ਪਈਆਂ ਨਾ ਹਾਂ ਹਾਂ ਉਦੋਂ ਸੀ ਇਹ ਹੁਣ ਆ ਇੱਕ ਜਮਾਤ ਸਲਾਮੀ ਬਣੀ ਹਾਂ 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 ਉਧਰ ਵੀ ਸੀ ਇਹਨਾਂ ਦਾ ਜਿਹੜਾ ਲੀਡਰ ਸੀ ਉਹ ਤਾਂ ਮੈਨੂੰ ਕੀ ਨਾਂ ਭੁੱਲ ਗਿਆ। ਹਾਂ ਹਾਂ ਇਹ ਪਾਕਿਸਤਾਨ ਬਣ ਕੇ ਰਾਜੀ ਨਹੀਂ ਸੀ। ਅੱਛਾ ਇਹ ਗੱਲ ਮੈਂ ਅੱਗੇ ਵੀ ਸੁਣੀ ਇਹਨਾਂ ਕਾਂਗਰਸ ਨੂੰ ਵੋਟਾਂ ਦਿੱਤੀਆਂ ਹਾਂ, ਹਾਂ। ਸੀ ਉਹਨਾਂ ਨੇ ਅੱਛਾ ਤੇ ਬਾਕੀ ਲੋਕਾਂ ਨੇ ਪਾਕਿਸਤਾਨ ਦੇ ਹੱਕ 'ਚ ਦਿੱਤੀਆਂ ਅੱਛਾ ਹਾਂਜੀ ਹੂੰ ਤੇ ਉਹ ਮੇਰਾ ਮਤਲਬ ਵੰਡ ਹੋ ਗਈ। ਹਾਂ ਇਹ ਵੰਡ ਵੀ ਹੁਣ ਜਿਹੜੀ ਹੋਈ ਆ ਹੂੰ ਇਹਦੇ 'ਚ ਵੀ ਚੱਕਰਬਾਜ਼ੀ ਹੋਈ। ਮੇਰਾ ਮਤਲਬ ਉਹ ਤਾਂ ਅੰਗਰੇਜ਼ ਕਰ ਗਿਆ ਆਹੋ ਜੋ ਵੀ ਕਰ ਗਿਆ। ਹੂੰ ਬਾਰਡਰ ਫਲੌਰ ਸੀ ਫਲੌਰ ਦਾ ਲਾਹੌਰ ਬਣਾਏਗਾ 5-6 ਜ਼ਿਲ੍ਹੇ ਲੈਗਾ। ਹੂੰ 47 ਦੇ ਵਿੱਚ ਹਾਂਜੀ ਜਦੋਂ ਘਰ-ਬਾਰ ਛੱਡਨੇ ਪਏ ਹਾਂਜੀ ਉਹ ਕਿੱਡਾ ਕੁ ਔਖਾ ਸਮਾਂ ਸੀਗਾ ਬੜਾ ਬਹੁਤ ਔਖਾ ਸੀ। ਹੂੰ ਹਸੀ ਖੁਸ਼ੀ ਕਿ ਪਾਕਿਸਤਾਨ ਬਣ ਗਿਆ ਚਲੋ ਚੱਲੀਏ ਜਾਂ ਫਿਰ ਉੱਥੋਂ ਕੱਢੇ ਗਏ ਇੱਕ ਤਰ੍ਹਾਂ ਦੇ ਕੱਢੀ ਗਈ ਆ ਹੂੰ ਬੜੇ ਪਿੰਡਾਂ ਤੇ ਉਧਰੋਂ ਹਮਲੇ ਹੋਏ ਆ ਬਹੁਤ ਹੂੰ ਹਾਂਜੀ ਹੂੰ ਬੜੀ ਲੁੱਟਮਾਰ ਹੁੰਦੀ ਰਹੀ ਆ ਅੱਛਾ ਚਲੋ ਜੇ ਹਮਲਾ ਨਾ ਹੁੰਦਾ ਤੁਹਾਡੇ ਤੇ ਹਾਂਜੀ ਤੇ ਫਿਰ ਛੱਡ ਕੇ ਆਣਾ ਸੀ ਕਿ ਨਹੀਂ ਜੀ ਛੱਡਣਾ ਤਾਂ ਹੈ ਹੀ ਸੀ। ਹੂੰ ਸਾਡੇ ਉਹ ਜਿਹੜਾ ਡੋਗਰ ਸੀ ਨਾ ਹੂੰ ਡੋਗਰਾਂ ਦਾ ਘਰ ਮੈਂ ਕਹਿੰਦਾ ਸੋਲਪੁਰ ਹਾਂ ਹਾਂ ਉਹਨਾਂ ਦਾ ਇੱਕ ਭਰਾ ਰਹਿੰਦਾ ਸੀ ਲਾਹੌਰ। ਅੱਛਾ ਉਹ ਪਤਾ ਨਹੀਂ ਰੇਲਵੇ ਚ ਕਾਹਦੇ ਚ ਮੈਨੂੰ ਹੁਣ ਇੰਨਾ ਨਹੀਂ ਪਤਾ ਹੂੰ ਮੁਲਾਜ਼ਮ ਸੀਗਾ ਉਹ। ਹੂੰ ਦੋ ਭਰਾ ਸੀਗੇ ਉਹ ਉੱਥੇ ਅੱਛਾ ਉਹ ਹੁਣ ਇਕੱਲਾ ਘਰ ਸੀ ਹਾਂ ਹਾਂ ਉਹ ਉਹਨਾਂ ਦੇ ਨਾਲ ਬਦਲ ਗਿਆ ਅੱਛਾ ਉਹਨਾਂ ਨੇ ਘੜੇ ਪਾ ਲਿਆ ਅੱਛਾ ਨਾਲ ਲੁੱਟਮਾਰ ਕਰਦੇ ਰਹੇ ਆ ਹਾਂ ਹਾਂ ਤੇ ਪਤਾ ਹੈ ਸੀ ਕਿ ਘਰ-ਬਾਰ ਛੱਡ ਰਹੇ ਆ ਕਿੱਥੇ ਹਾਂਜੀ। ਜਾਵਾਂਗੇ ਕਿੱਧਰ ਜਾਵਾਂਗੇ ਕੋਈ ਪਤਾ ਸੀ ਕਿ ਨਹੀਂ ਬਸ ਨਾ ਇਹ ਹੁਣ ਸਾਨੂੰ ਪਤਾ ਸੀ ਵੀ ਇੱਥੇ ਆ ਜਾਣਾ ਹੂੰ ਨਾ ਅੱਛਾ ਬਜ਼ੁਰਗੋ ਮੈਨੂੰ ਨਾ ਚਾਰ ਕੁ ਗੱਲਾਂ ਆਪਣੇ ਪਿੰਡ ਦੀਆਂ ਦੱਸੋ ਹਾਂਜੀ ਕਿ ਤੁਹਾਡੇ ਪਿੰਡ 'ਚ ਕੋਈ ਮਸ਼ਹੂਰ ਜਗ੍ਹਾ ਕੋਈ ਮਸ਼ਹੂਰ ਹੱਟੀ ਕੋਈ ਮਸ਼ਹੂਰ ਥਾਂ ਕੋਈ ਤੁਹਾਡਾ ਘਰ ਕਿੱਥੇ ਸੀ ਕੋਈ ਆਪਣੇ ਪਿੰਡ ਬਾਰੇ ਚਾਰ ਗੱਲਾਂ ਦੱਸੋ ਕਿ ਤੁਹਾਡੀ ਜਦੋਂ ਪਿੰਡ ਵੀਡੀਓ ਪਹੁੰਚਾਈਏ ਹਾਂਜੀ ਤੇ ਪਤਾ ਲੱਗੇ ਕਿ ਤੁਹਾਡਾ ਘਰ ਕਿੱਥੇ ਸੀਗਾ ਮੈਂ ਦੱਸਦਾ ਜੀ 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 ਉਹ ਦੱਖਣ ਦੀ ਬਾਈ ਹੈ ਨਾ ਹਾਂਜੀ ਦੱਖਣ ਦੀ ਬਾਈ ਇਹੋ ਹਿਸਾਬ ਲਾ ਲਓ ਵੀ ਉਹ ਬਰਾਂਡੇ ਦਾ ਕੋਲਾ ਅੱਛਾ ਇੱਥੋਂ ਤੁਰ ਕੇ ਤੇ ਆ ਹਵੇਲੀ ਆ ਹਾਂ ਹਾਂ ਹਵੇਲੀਆਂ ਆ ਹਾਂ ਹਾਂ ਦੋ ਤਿੰਨ ਘਰਾਂ ਦੀਆਂ ਅੱਛਾ ਮਕਾਨ ਹੀ ਇੱਕ ਪਾਸੇ ਸੀਗੇ ਹੂੰ ਚਾਰ ਦੀਵਾਰੀ ਨਹੀਂ ਸੀ ਉੱਥੇ ਹਵੇਲੀਆਂ ਦੀ ਹੁੰਦੀ ਅੱਛਾ ਮੋਰਿਓਂ ਖੁੱਲੀਆਂ ਹੀ ਹਾਂ ਪਾਸੇ ਇਦਾਂ ਹੀ ਤੇ ਜਿਵੇਂ ਇਹ ਹਵੇਲੀ ਹੈ ਹਾਂਜੀ ਅੱਛਾ ਅੱਛਾ ਉਹ ਨਾ ਹਾਂ ਤੇ ਉਹ ਹਵੇਲੀਆਂ ਦੇ ਸਾਹਮਣੇ ਹੀ ਹੂੰ ਤਖੀਆ ਸੀ ਸਾਡਾ ਤੇ ਕਬਰਸਤਾਨ ਸੀ ਅੱਛਾ ਉੱਥੇ ਇੱਕ ਖਾਨਗਾਹ ਸੀ ਜਾਣੇ ਸਮਝ ਲਓ ਕਬਰ ਦੀ ਸਰਾਣਾ ਬਣਿਆ ਜਿੱਦਾਂ ਉਹ ਬਣਿਆ ਹੂੰ ਹਾਂਜੀ ਹੂੰ ਅੱਛਾ ਤੇ ਆੜੀ ਚਾਰ ਦੀਵਾਰੀ ਹੋਈ ਸੀ ਹੂੰ ਤੇ ਉਹ ਸਾਡੀਆਂ ਕਬਰਾਂ ਸੀ ਅੱਛਾ ਤੇ ਇਹ ਪਾਸੇ ਦੇ ਉੱਤੇ ਤਖੀਆ ਸੀ ਅੱਛਾ ਉੱਥੇ ਪਖੀਰ ਧੂਆਂ ਪਾਉਂਦਾ ਹੁੰਦਾ ਸੀ ਹੁੱਕਿਆਂ ਲੈ ਅੱਗ ਹੂੰ ਉਹ ਰਾਤ ਨੂੰ ਗੋਹੇ ਪਾ ਦੇਣੇ ਤਕਾਲਾ ਨੂੰ ਹੂੰ ਸਾਰੀ ਦਿਹਾੜੀ ਅੱਗ ਨਹੀਂ ਬੁਝਣੀ ਹੁੱਕਿਆਂ ਵਾਲਿਆਂ ਨੂੰ ਤਾਂ ਨਹੀਂ ਉੱਥੋਂ ਅੱਛਾ ਹਾਂਜੀ ਹਾਂ ਤੇ ਖੂਹ ਸੀਗਾ ਸਾਡਾ ਉੱਥੇ ਇੱਕ ਨੁਕਰੇ ਹੂੰ ਤੇ ਪਿੰਡ 'ਚ ਕੋਈ ਚੀਜ਼ ਹਾਂਜੀ ਪਿੰਡ ਦੇ ਵਿੱਚ ਕੋਈ
ਕੋਈ ਯਾਦਾਸ਼ਤ ਤੁਹਾਡੀ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਸਾਡੀ ਯਾਰਦਾਸ਼ਤ ਹੋਰ ਕੋਈ ਨਹੀਂ ਸੀ। ਇਹ ਹੁਣ ਸਾਡੇ ਉਹਦੇ ਨਾਲ ਹੀ ਐ ਸਾਡੀਆਂ ਪੈਲੀਆਂ ਲੱਗਦੀਆਂ ਸੀ। ਮੋਹਰੇ ਚੂੜਿਆਂ ਦੀ ਠੱਠੀ ਸੀ। ਉਹਦੇ ਘਰ ਸੀਗੇ, ਇੱਕੋ ਦਰਵਾਜ਼ਾ ਸੀ ਸਾਰਿਆਂ ਘਰਾਂ ਨੂੰ। ਅੱਛਾ। ਤੇ ਸਾਡੀਆਂ ਪੈਲੀਆਂ ਉਹਨਾਂ ਦੇ ਮੋਹਰੇ ਸੀ। ਹਾਂ। ਦੂਏ ਪਾਸੇ ਮੋਚੀ ਸੀ ਉਹਨਾਂ ਦਾ, ਉਹਨਾਂ ਦੇ ਘਰ ਸੀ। ਉਹਨਾਂ ਦੇ ਮੋਹਰੇ ਸਾਡੀਆਂ ਪੈਲੀਆਂ ਸੀ। ਹਾਂਜੀ। ਉਹਨਾਂ ਦੇ ਅਗਲੇ ਬੰਨੇ ਫਿਰ ਐਨੂੰ ਜਦ ਮਾਧੋਪੁਰ ਨੂੰ ਤਾਂ ਬਰਾਮ ਨੂੰ ਸੜਕ ਜਾਂਦੀ ਆ। ਅੱਛਾ। ਚੜ੍ਹਦੇ ਬੰਨੇ। ਅੱਛਾ। ਮੋਤੀਆਂ ਦੇ ਘਰਾਂ ਦੇ ਅਗਲੇ ਪਾਸੇ ਸਾਡੀ ਹਵੇਲੀ ਆ ਜਾਂਦੀ ਸੀ। ਹਾਂ। ਸਾਡੀ ਹਵੇਲੀ ਦੇ ਵਿੱਚ ਚਮਾਰਾਂ ਨੂੰ ਖੂਹੀ ਲਵਾ ਕੇ ਦਿੱਤੀ ਹੋਈ ਸੀ, ਉਹਨਾਂ ਦੀ ਖੂਹੀ ਸੀ। ਅੱਛਾ। ਚਮਾਰਾਂ ਦੇ 2 ਘਰ ਸੀ। ਅੱਛਾ। ਉਹ ਸਾਡੀ ਹਵੇਲੀ ਦੀ ਐਸ ਨੁਕਰੇ। ਅੱਛਾ। ਉਹ 2 ਘਰ ਜਿਹੜੇ ਸੀ ਨਾ, ਉਹਨਾਂ ਦੇ ਘਰਾਂ ਦੇ ਮੋੜ ਦੀ ਫਿਰ ਸਾਡੇ ਐ ਗਲੀ ਆ ਜਾਂਦੀ। ਸਾਡੇ ਜਿੰਨੇ ਘਰ ਸੀ ਉਹਦੇ 'ਚ ਸੀ ਇੱਧਰ ਹੀ। ਅੱਛਾ। ਹਾਂਜੀ। ਸਹੀ। ਅੱਛਾ, ਹੁਣ ਇਹ ਦੱਸੋ ਕਿ ਜਿਸ ਤਰ੍ਹਾਂ ਆਪਾਂ ਇਹ ਸਕੂਨ ਦੇ ਵਿੱਚ ਪਿੰਡ ਦੇ ਵਿੱਚ ਬੈਠੇ ਹੋਏ ਆ ਜਾਂ ਘਰ ਬੈਠੇ ਆ, ਦਿਮਾਗ ਐ ਉੱਥੇ ਆਪਣੇ ਪਿੰਡ ਪਹੁੰਚ ਜਾਂਦਾ? ਹਾਂਜੀ। ਕੋਈ ਖਾਬਾਂ ਖਿਆਲਾਂ 'ਚ ਗੇੜਾ ਗੂੜਾ ਵੱਜਦਾ? ਬਿਲਕੁਲ ਜੋ ਸੀ ਜੀ। ਮੈਂ ਉੱਥੇ ਜਿਹੜਾ ਜਾਣਦਾ ਸੀ ਤਾਂ ਉਹ 3 ਵਾਰੀ ਖਤ ਪਾਇਆ। ਅੱਛਾ। ਜਵਾਬ ਨਹੀਂ ਕਿਸੇ ਨੇ ਵੀ ਜਵਾਬ ਪਤਾ ਨਹੀਂ ਪਹੁੰਚਾ। ਹਾਂਜੀ। ਤੇ ਰੁਕਵਤ ਸੀ। ਹਾਂਜੀ। ਹੁਣ ਤਾਂ ਉੱਦਾਂ ਹੀ ਨਾ ਹੈਗਾ। ਮੈਨੂੰ ਹੱਥ ਟਾਂ 2-3 ਮਾਰ ਗਈ। 2 ਪੋਤੇ ਮਾਰ ਗਿਆ ਜਵਾਨ। ਹਾਏ ਹਾਏ ਹਾਏ। ਬਟਾ ਪੁਲਾ ਮਾਰ ਗਿਆ। ਹਾਂਜੀ। ਉਦੋਂ ਦਾ ਪਾਸ ਹੋ ਗਿਆ। ਚਲੋ, ਮਾਲਕ ਦਾ ਹੁਕਮ, ਜੋ ਇਨਸਾਨ ਆਇਆ ਵਾ ਉਹ ਤੇ ਰੱਬ ਦਾ ਹੁਕਮ ਹੀ ਹੈ। ਹੋਰ ਕੋਈ ਗੱਲ ਨਹੀਂ ਸੀ, ਸਭ ਕੁਝ ਠੀਕ ਸੀਗਾ। ਕਿਸੇ ਨਾਲ ਕੋਈ ਲਾਗਤਬਾਜ਼ੀ ਨਹੀਂ। ਇੱਕ ਦੂਜੇ ਦੀ ਦੀਦ ਕਰਦੇ ਸਾਰੇ। ਹਾਂਜੀ। ਕੋਈ ਗੱਲ ਨਹੀਂ ਜੀ। ਨਹੀਂ, ਮੈਂ ਵੈਸੇ ਤੁਹਾਡੇ ਅੰਦਰ ਦੀ ਦੁਨੀਆ ਪੁੱਛਦਾ ਵਾਂ ਕਿ ਯਾਦ ਆ ਜਾਂਦਾ ਆਪਣਾ ਪਿੰਡ? ਹਾਂਜੀ। ਉਹ ਬਾਕੀ ਪਿੰਡ ਦੇ ਮੈਂ ਲੋਕ? ਕਹਿੰਦਾ ਜੀ ਅੱਖਾਂ ਦੇ ਮੋਹਰੇ ਨਕਸ਼ਾ ਰਹਿੰਦਾ ਹਰ ਵੇਲੇ। ਉੱਦਾਂ ਹੀ। ਹਾਂਜੀ। ਰਹਿੰਦਾ। ਇਹ ਕੋਈ ਗੱਲ। ਜੇ ਤੁਹਾਨੂੰ ਤੁਹਾਡੇ ਪਿੰਡ ਲੈ ਜਾਈਏ, ਆਪਣਾ ਘਰ-ਬਾਰ ਲੱਭ ਲੋਗੇ? ਹਾਂ, ਦੱਸ ਦਿਆਂਗੇ। ਉਹ ਹੁਣ ਰੱਦੋ ਬਦਲ ਇੰਨੀ ਕਿ ਤਾਂ ਹੋ ਜਾਂਦੀ ਹੈ ਵੀ ਪਤਾ ਲੱਗੇ ਉੱਦਾਂ ਦੱਸਾਂਗੇ ਆ ਇੱਥੇ। ਅੱਛਾ। ਹਾਂ। ਲੈ। ਅੱਛਾ, ਪਿੰਡ ਕਿਸੇ ਨੂੰ ਕੋਈ ਸੁਨੇਹਾ ਦੇਣਾ ਤੇ ਦੱਸੋ। ਤੁਹਾਡੀ ਵੀਡੀਓ ਤੁਹਾਡੇ ਪਿੰਡ ਤੋੜ ਤੱਕ ਪਹੁੰਚਾ ਦਾਂਗੇ। ਕਿਸੇ ਨੂੰ ਕੋਈ ਸਲਾਮ ਦੁਆ, ਕੋਈ ਸੁਨੇਹਾ, ਕੋਈ ਗੱਲਬਾਤ ਪਹੁੰਚਾਣੀ ਹੋਵੇ? ਉਹਨਾਂ ਬੰਦਿਆਂ ਨੇ ਵੀਡੀਓ ਬਣਵਾਈ ਆ। ਹਾਂ। ਉਹ ਜਗਤ ਸਿੰਧੇ ਸੀ ਜਾਂ ਚੂੜਿਆਂ ਦੇ ਮੁੰਡੇ ਸੀ ਜਾਂ ਉਹ ਜੋਗਿੰਦਰ ਦੇ ਸੀ। ਹਾਂਜੀ। ਹੁਕਮ ਸਿੰਘਾਂ ਦੇ। ਉਹਨਾਂ ਨੂੰ ਦੁਆ ਸਲਾਮ ਦੇ। ਉਹਨਾਂ ਨਾਲ ਬਹੁਤੀ ਮੁਲਾਕਾਤ ਸੀ। ਬਹੁਤ ਮੁਲਾਕਾਤ ਸੀ। ਉਹਨਾਂ ਨੂੰ ਖਤ ਪਾਉਂਦਾ ਰਿਹਾ ਮੈਂ। ਅੱਛਾ। ਜਿਹਨਾਂ ਨਾਲ ਵੇਲਣਾ ਸਾਂਝਾ ਸੀਗਾ। ਹਾਂਜੀ। ਅੱਛਾ। ਚਲੋ ਜੀ। ਹੋਰ ਉਹਦਾ ਤਾਂ ਸਾਰੇ ਮੈਨੂੰ ਨਾ ਭੁੱਲ ਗਿਆ, ਉਹਨਾਂ ਬਹੁਤੇ ਯਾਦ। ਅੱਛਾ। ਹਰ ਵੇਲੇ ਜਦੋਂ ਬੰਦਾ ਕੋਲ। ਅੱਛਾ, ਇੱਕ ਗੱਲ ਦੱਸੋ। ਵੈਸੇ ਤੁਸੀਂ ਪਹਿਲੇ ਦੱਸਿਆ ਕਿ 47 ਦੇ ਵਿੱਚ 47 ਤੋਂ ਪਹਿਲੇ ਸਭ ਠੀਕ ਠਾਕ ਸੀ, ਹਾਸੀ ਖੁਸ਼ੀ ਵਸਦੇ ਸੀ। 47 ਦੇ ਵਿੱਚ ਐਸਾ ਕੀ ਹੋਇਆ? ਤੁਸੀਂ ਕੀ ਸਮਝਦੇ ਹੋ ਕਿ ਐਸਾ ਕੀ ਹੋਇਆ ਕਿ ਹਾਲਾਤ ਖਰਾਬ ਹੋਏ? ਹਾਲਾਤ ਖਰਾਬ ਬੰਦਾ ਨੂੰ ਪੈ ਗਿਆ। ਇਸ ਕਰਕੇ ਹੋਏ ਵੀ ਇੱਧਰਲੇ ਨੂੰ ਉੱਧਰ ਜਾਣਾ ਪਿਆ, ਉੱਧਰਲੇ ਨੂੰ ਇੱਧਰ ਆਉਣਾ ਪਿਆ। ਹਾਂਜੀ। ਇੱਧਰ ਪਾਕਿਸਤਾਨ ਬਣ ਗਿਆ, ਉੱਧਰ ਹਿੰਦੁਸਤਾਨ ਬਣ ਗਿਆ। ਇਸ ਵਜ੍ਹਾ ਨਾਲ ਉੱਠਣੇ ਪਏ ਉੱਧਰ ਹੀ। ਤੇ ਬਜ਼ੁਰਗ, ਵੈਸੇ ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ? ਉਹ ਸਾਂਝੀ ਦੁਨੀਆ ਚੰਗੀ ਸੀ? ਅੱਜ ਦਾ ਦੌਰ ਚੰਗਾ? ਤੁਸੀਂ ਕੀ ਸੋਚਦੇ ਹੋ? ਜੀ ਦੌਰ ਉਹ ਬਹੁਤ ਚੰਗਾ ਸੀ। ਜਿਹੜਾ ਦਿਨ ਲੰਘ ਜਾਣਾ ਉਹ ਨਹੀਂ ਆਉਣਾ ਮੁੜ ਕੇ। ਇਹ ਤਾਂ ਗੱਲ ਸਹੀ ਹੈ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਸ਼ੁਕਰੀਆ। ਮੇਰੇ ਦੋਸਤ ਰਹਿੰਦੇ ਆ ਹਰਜੀਤ ਸਿੰਘ ਹੁਰੀ ਜੰਡਿਆਲੇ ਤੋਂ, ਉਹਨਾਂ ਦਾ ਚੈਨਲ ਹੈ, ਤੁਹਾਡੇ ਲਾਗੇ ਦੇ ਹੀ ਨੇ। ਹਾਂ, ਜੰਡਿਆਲੇ ਤੋਂ। ਅੱਛਾ। ਤੇ ਉਹਨਾਂ ਨੂੰ ਆਪਾਂ ਵੀਡੀਓ ਰਾਹੀਂ ਰਿਕਵੈਸਟ ਕਰਾਂਗੇ ਕਿ ਉਹ ਬਹੁਤ ਹੀ ਪਿਆਰ ਭਰੇ, ਬਹੁਤ ਖੂਬਸੂਰਤ ਇਨਸਾਨ ਨੇ। ਔਰ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਹੁੰਦੀ, ਉਹ ਸਾਡੇ ਵੀਡੀਓ ਵਗੈਰਾ ਲਾ ਕੇ ਤੇ ਉਧਰੋਂ ਫਿਰ ਪਿੰਡ ਵਿਖਾ ਦਿੰਦੇ ਨੇ। ਤੇ ਚਲੋ, ਇਸੇ ਤਰ੍ਹਾਂ ਆਪਸ ਦੇ ਵਿੱਚ ਜਿਹੜੀ ਪੁਰਾਣੀ ਸਾਂਝ ਹੈ ਉਹ ਜੁੜ ਜਾਂਦੀ ਹੈ, ਲੋਕ ਜੁੜ ਜਾਂਦੇ ਨੇ। ਲਓ ਜੀ, ਇਸੇ ਉਮੀਦ ਦੇ ਨਾਲ, ਇਸੇ ਆਸ ਨਾਲ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਕਿ ਜਿਹੜੇ ਬਜ਼ੁਰਗਾਂ ਦੇ ਨਾਮ ਲਏ ਨੇ, ਜਿਹੜੇ ਪਿੰਡਾਂ ਦਾ ਜ਼ਿਕਰ ਕੀਤਾ, ਉੱਥੋਂ ਪਿਆਰ ਭਰਿਆ ਸੁਨੇਹਾ ਜਿਹੜਾ ਹੈ ਉਹ ਬਜ਼ੁਰਗਾਂ ਵਾਸਤੇ ਆਏਗਾ। ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਨਹੀਂ ਕਰਨਾ ਹੈ, ਬਲਕਿ ਹਕੀਕਤ ਦੇ ਕਰੀਬ ਪਹੁੰਚਣ ਦੀ ਇੱਕ ਕੋਸ਼ਿਸ਼ ਕਰੀਦੀ ਹੈ ਕਿ ਆਖਰ 47 ਵਿੱਚ ਹੋਇਆ ਕੀ ਸੀਗਾ। ਲੋਕ ਹਜ਼ਾਰਾਂ ਸਾਲਾਂ ਦੇ, ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਬੈਠੇ ਸੀਗੇ ਲੋਕ। ਅਚਾਨਕ
ਇੱਕ ਐਸਾ ਤੂਫਾਨ ਆਂਦਾ ਹੈ ਜਿਹਦੇ ਰਾਹੀਂ ਲੋਕਾਂ ਨੂੰ ਆਪਣੇ ਘਰ-ਬਾਰ ਜ਼ਮੀਨ ਜਾਇਦਾਦ ਹਰ ਚੀਜ਼ ਦੋਸਤ ਯਾਰ ਸੱਜਣ ਹਰ ਚੀਜ਼ ਛੱਡ ਕੇ ਉਹਨਾਂ ਨੂੰ ਉੱਥੋਂ ਉਜੜਨਾ ਪੈਂਦਾ ਹੈ ਔਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਾਂ ਜਾਣਾ ਕਿੱਥੇ ਹੈ। ਸੋ ਇਹ 47 ਦੀਆਂ ਉਹ ਗੱਲਾਂ ਨੇ ਜੋ ਬਜ਼ੁਰਗਾਂ ਨੇ ਦਸੀਆਂ ਆਪਣੇ ਪਿੰਡੇ ਤੇ ਹੰਡਾਈਆਂ। ਉਹ ਮੁਸ਼ਕਿਲ ਵੇਲਾ ਉਹ ਔਖਾ ਵੇਲਾ ਵੀ ਦੱਸਿਆ ਔਰ 47 ਦੇ ਵਿੱਚ 47 ਤੋਂ ਪਹਿਲੇ ਜਿਹੜੀ ਪਿਆਰ ਮੁਹੱਬਤ ਜਿਹੜੀ ਸੱਭਿਆਚਾਰ ਜਿਹੜੀ ਰਹਿਤਲ ਪ੍ਰੀਤ ਇੱਕ ਸਾਡੀ ਸੀਗੀ ਉਸ ਬਾਰੇ ਵੀ ਗੱਲਬਾਤ ਕੀਤੀ। ਸੋ ਇਹਨਾਂ ਕਹਾਣੀਆਂ ਰਾਹੀਂ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਰਹਿੰਦੇ ਆ। ਉਮੀਦ ਕਰਦੇ ਹਾਂ ਕਿ ਬਜ਼ੁਰਗਾਂ ਨੂੰ ਚੜ੍ਹਦੇ ਪਾਸੇ ਵੀ ਪਿਆਰ ਭਰਿਆ ਸੁਨੇਹਾ ਆਏਗਾ। ਇਹਦੇ ਨਾਲ ਹੀ ਆਪ ਸਭ ਕੋਲ ਇਜਾਜ਼ਤ ਚਾਹੁੰਦੇ ਹਾਂ। ਫਿਰ ਮਿਲਦੇ ਹਾਂ ਜੀ ਇੱਕ ਐਸੀ ਕਹਾਣੀ ਦੇ ਨਾਲ। ਰੱਬ ਰਾਖਾ ਜੀ।